ਨਾਅਰਾ ਦਿੱਤਾ ਗਿਆ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਪਰ ਹੁਣ ਜਿਹੜੇ ਲੋਕ ਸਮੀਖਿਅਕ ਨੇ ਉਹ ਕਹਿੰਦੇ ਕੇਜਰੀਵਾਲ ਕੇਜਰੀਵਾਲ ਏਦਾਂ ਨਾ ਕਰ ਪੰਜਾਬ ਨਾਲ। ਆਪ ਦੇ ਵਿਧਾਇਕ ਕਹਿੰਦੇ ਦਿੱਲੀ ਸੱਦ ਲਏ ਆ ਜੀ, ਮਾਮਲਾ ਉਹੀ ਖਰੀਦੋ ਫਰੋਖਤ ਵਾਲਾ ਜਿਹੜਾ ਮਸਲਾ 1-2 ਦਿਨਾਂ ਤੋਂ ਭਖਿਆ ਹੋਇਆ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਕੱਲ ਦੇਰ ਸ਼ਾਮ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੇ 92 MLA ਨੇ ਉਹਨਾਂ ਨੂੰ ਦਿੱਲੀ ਤਲਬ ਕਰ ਲਿਆ ਗਿਆ। 18 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਬੈਠਕ ਕਰਨ ਦੇ ਲਈ। ਹੁਣ ਇਹ ਰਣਨੀਤੀ ਘੜੀ ਜਾਣੀ ਹੈ, ਕੋਈ ਗੁਜਰਾਤ ਨੂੰ ਲੈ ਕੇ, ਹਿਮਾਚਲ ਨੂੰ ਲੈ ਕੇ, ਜਾਂ ਜਿਹੜੇ ਖਰੀਦੋ ਫਰੋਖਤ ਦਾ ਮਾਮਲਾ ਉਸ ਤੋਂ ਰੋਕਣ ਦੀ ਕਵਾਇਦ ਹੈ, ਜਾਂ ਇਸ ਦੇ ਵਿੱਚ ਕੋਈ ਨਵੀਂ ਸਕ੍ਰਿਪਟ ਸ਼ਾਮਲ ਹੋਣੀ ਹੈ, ਇਹ ਸਾਰਾ ਅਜੇ ਚਰਚਾ 'ਚ ਹੈ। ਪਰ ਸਵਾਲ ਫਿਰ ਇੱਕ ਵਾਰ ਉਹੀ ਹੈ ਕਿ ਇਹ ਗੱਲ ਬਿਲਕੁਲ ਹੁਣ ਹੋਰ ਸਾਫ਼ ਹੁੰਦੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ। ਪਹਿਲਾਂ ਜੇਕਰ ਕਾਂਗਰਸ ਹਾਈ ਕਮਾਂਡ ਵਜੋਂ ਭੂਮਿਕਾ ਨਿਭਾਉਂਦੀ ਸੀ, BJP ਹਾਈ ਕਮਾਂਡ ਵਜੋਂ ਭੂਮਿਕਾ ਨਿਭਾਉਂਦੀ ਸੀ ਅਕਾਲੀਆਂ ਨਾਲ, ਤਾਂ ਲੀਡਰ ਬੁਲਾਏ ਜਾਂਦੇ ਸੀ। ਮੰਨ ਲਓ ਬਾਦਲ ਸਾਹਿਬ ਚਲੇ ਗਏ, ਸੁਖਬੀਰ ਬਾਦਲ ਚਲੇ ਗਏ, ਇੱਧਰੋਂ ਕੈਪਟਨ ਚਲੇ ਗਏ, ਪਾਰਟੀ ਦਾ ਪ੍ਰਧਾਨ ਚਲਾ ਗਿਆ। ਪਰ ਇੱਦਾਂ ਕਦੇ ਨਹੀਂ ਹੋਇਆ ਕਿ ਸਾਰੇ ਹੀ ਮੰਤਰੀ ਸੰਤਰੀ MLA ਤੱਕ ਉੱਥੇ ਬੁਲਾਏ ਜਾਂਦੇ ਰਹਿਣ। ਇਹ ਪਹਿਲਾਂ ਵੀ ਹੋ ਲਿਆ ਤੇ ਹੁਣ ਫੇਰ। ਸੋ ਇਸ ਤੋਂ ਪਹਿਲਾਂ ਅਫਸਰ ਵੀ ਬੁਲਾਏ ਜਾਂਦੇ ਰਹੇ। ਇਹ ਚਰਚਾ ਵੱਖਰੀ ਹੈ। ਪਰ ਜਿਹੜਾ ਮਾਮਲਾ ਅੱਜ ਪੰਜਾਬ ਦੇ ਵਿੱਚ ਚਰਚਾ 'ਚ ਉਹੀ ਹੈ ਕਿ 25-25 ਕਰੋੜ 'ਚ ਜਿਹੜੇ MLA ਖਰੀਦਣ ਦੀ ਮਤਲਬ ਚਰਚਾ ਹੈ ਕਿ ਜੀ ਸਾਡੇ MLA ਆਮ ਆਦਮੀ ਪਾਰਟੀ ਕਹਿੰਦੀ ਕਿ BJP ਖਰੀਦਣ ਜਾ ਰਹੀ ਹੈ। ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਦਮ ਹੋਰ ਅੱਗੇ ਆਈ। ਆਪਾਂ ਕੱਲ ਗੱਲ ਕਰ ਰਹੇ ਸੀਗੇ ਜੀ, ਕੋਈ ਵੀਡੀਓ ਰਿਕਾਰਡਿੰਗ, ਕੋਈ ਆਡੀਓ ਰਿਕਾਰਡਿੰਗ, ਕੋਈ ਸਬੂਤ, ਉਹ ਤੱਥ ਸਾਹਮਣੇ ਰੱਖਣ। ਹੁਣ ਕਹਿੰਦੇ ਜਨਾਬ ਕਹਿੰਦੇ ਸਾਡੇ ਕੋਲ ਤੱਥ ਹੈਗੇ, ਸਾਡੇ ਕੋਲ ਆਡੀਓ ਰਿਕਾਰਡਿੰਗ ਵੀ ਹੈਗੀ, ਸਾਡੇ ਕੋਲ ਵੀਡੀਓ ਰਿਕਾਰਡਿੰਗ ਵੀ ਹੈਗੀ, ਪਰ ਸਾਡੀ ਜਾਨ ਨੂੰ ਖਤਰਾ, ਇਸ ਲਈ ਅਸੀਂ ਜਨਤਕ ਨਹੀਂ ਕਰ ਸਕਦੇ। ਪ੍ਰਵੀਨ ਜੀ DGP ਨੂੰ ਮਿਲਣ ਗਏ ਕੱਲ, 11 MLA ਨੂੰ ਨਾਲ ਲੈ ਕੇ ਗਏ। 11 MLA ਕਹਿੰਦੇ ਇਹ ਉਹ ਨੇ ਜਿਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ। ਕਹਿੰਦੇ ਜਦੋਂ ਲਗਾਤਾਰ ਸਾਡੇ ਨਾਲ ਸੰਪਰਕ ਹੋ ਰਿਹਾ ਸੀ, ਖਾਸ ਕਰਕੇ ਜਲੰਧਰ ਤੋਂ ਜਿਹੜੇ MLA ਨੇ ਜਿਹੜੇ BJP ਚੋਂ ਹੀ ਨਿਕਲ ਕੇ ਆਏ ਨੇ, ਸ਼ੀਤਲ ਹੋਰੀ, ਸੋ ਉਹਨਾਂ ਦੇ ਹਵਾਲੇ ਨਾਲ ਕਹਿੰਦੇ ਕਿ ਉਹਨਾਂ ਤੱਕ ਪਹੁੰਚ ਹੋ ਰਹੀ ਸੀ। ਤੋਂ ਇੱਕ ਸਾਜ਼ਿਸ਼ ਬਣਾਈ ਗਈ, ਇੱਕ ਗੇਮ ਬਣਾਈ ਗਈ ਤਾਂ ਕਿ ਉਹ ਜਦੋਂ ਅਗਲੀ ਵਾਰ ਫੋਨ ਆਉਣ ਤਾਂ ਫੋਨ ਰਿਕਾਰਡ ਕਰ ਲਏ ਜਾਣ। ਕਹਿੰਦੇ ਫੋਨ ਰਿਕਾਰਡ ਕਰ ਲਏ, ਉਹਨਾਂ ਨਾਲ ਮੁਲਾਕਾਤਾਂ ਤੈਅ ਹੋਈਆਂ, ਮੁਲਾਕਾਤ ਰਿਕਾਰਡ ਨੇ, ਪਰ ਉਹ ਕਹਿੰਦੇ ਅਸੀਂ ਦੱਸ ਨਹੀਂ ਸਕਦੇ, ਅਸੀਂ ਉਹ ਨਾਂ ਨਹੀਂ ਦੱਸ ਸਕਦੇ ਕਿਉਂਕਿ ਉਹਦੇ ਨਾਲ ਸਾਡੇ ਪਰਿਵਾਰ ਨੂੰ ਖਤਰਾ। ਤੇ ਜਦੋਂ DGP ਨੂੰ ਗਏ ਉੱਥੇ ਵੀ ਨਹੀਂ ਦੱਸਣਾ ਸੀ ਜੀ, ਤੇ DGP ਨੂੰ ਵੀ ਨਹੀਂ ਦੱਸੇ। ਤੇ ਇਹਦਾ ਮਤਲਬ ਫਿਰ ਇਹਦਾ ਮਤਲਬ ਕੀ ਸੱਚਾਈ ਹੈ ਜਾਂ ਨਹੀਂ? ਕਿਤੇ FIR ਉਲਟੀ ਤਾਂ ਨਹੀਂ ਪੈ ਜਾਏਗੀ ਉਹਨਾਂ ਨੂੰ? ਕੱਲ ਜਦੋਂ ਹਰਪਾਲ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਆਹ 11 MLA ਨੇ ਜੀ ਜਿਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਉਹਨਾਂ 'ਚ ਦਿਨੇਸ਼ ਚੱਡਾ ਦਾ ਨਾਂ ਹੈ, ਉਹਨਾਂ ਦੇ ਵਿੱਚ ਰਮਨ ਅਰੋੜਾ, ਉਹਨਾਂ ਦੇ ਵਿੱਚ ਬੁੱਧ ਰਾਮ, ਉਹ 'ਚ ਕੁਲਵੰਤ ਸਿੰਘ ਪੰਡੌਰੀ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੁਪਿੰਦਰ ਸਿੰਘ ਹੈਪੀ, ਸ਼ੀਤਲ ਅਨੁਰਾਗ, ਮਨਜੀਤ ਸਿੰਘ ਬਲਾਸਪੁਰਾ, ਲਾਭ ਸਿੰਘ ਉਗੋਕੇ, ਕੁਲਜੀਤ ਰੰਧਾਵਾ, ਇਹ ਸਾਰੇ ਨੇ ਜੀ। ਕਹਿੰਦੇ ਇਹਨਾਂ ਨੇ ਸ਼ਿਕਾਇਤ ਦਰਜ ਕਰਾਈ ਹੈ ਤੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਕਹਿੰਦੇ ਇਹਨਾਂ ਨੇ ਕਿਹਾ ਜੀ ਕਿ ਆ ਅਣਜਾਣ ਲੋਕਾਂ ਦੇ ਖਿਲਾਫ FIR ਕੱਟੀ ਗਈ ਹੈ, ਅਣਪਛਾਤੇ ਲੋਕਾਂ ਦੇ ਖਿਲਾਫ FIR ਕੱਟੀ ਗਈ ਹੈ। ਮਤਲਬ ਕਹਿੰਦੇ ਜੀ ਇੱਕ ਪਾਸੇ ਸ਼ੀਤਲ ਦਾ ਇਹ ਕਹਿਣਾ ਹੈ ਕਿ ਮੇਰੇ ਕੋਲ ਜਿਹੜਾ ਫੋਨ ਆਉਂਦਾ ਸੀ ਉਹ ਪਹਿਲਾਂ ਪੰਜਾਬੀ 'ਚ ਗੱਲ ਸ਼ੁਰੂ ਹੁੰਦੀ ਸੀ ਜੀ, ਤੇ ਕਹਿੰਦੇ ਪੰਜਾਬੀ ਜਦੋਂ ਗੱਲ ਸ਼ੁਰੂ ਹੁੰਦੀ ਸੀ ਫਿਰ ਇੱਕ ਤੀਏ ਬੰਦੇ ਨੂੰ ਲਾਈਨ 'ਚ ਲੈ ਲਿਆ ਜਾਂਦਾ ਸੀ, ਉਹ ਹਿੰਦੀ ਬੋਲਦਾ ਸੀ। ਤੇ ਸਾਡੀਆਂ ਮੀਟਿੰਗਾਂ ਤੱਕ ਤੈਅ ਹੋਈਆਂ, ਪਹਿਲਾਂ ਚੰਡੀਗੜ੍ਹ ਮੇਰੇ ਫਲੈਟ 'ਚ ਮਿਲਣਾ ਤੈਅ ਹੋਇਆ, ਫਿਰ ਸੁਖਨਾ ਲੇਕ ਤੇ ਮਿਲਣਾ ਤੈਅ ਹੋਇਆ। ਅਸੀਂ ਉਹ ਸਾਰੀ ਰਿਕਾਰਡਿੰਗ ਰੱਖੀ ਵੀ ਆ, ਸਾਰੀ ਵੀਡੀਓਗ੍ਰਾਫੀ ਹੈਗੀ ਆ ਸਾਡੇ ਕੋਲ, ਬੰਦੇ ਮਿਲਣ ਆਏ, ਆ ਹੋਇਆ। ਤੇ ਅਸੀਂ ਕਹਿੰਦੇ ਪਲਾਨ ਤਹਿਤ ਸਾਜ਼ਿਸ਼ ਹੈ, ਸਾਰਾ ਕੁਝ ਡਾਟਾ ਇਕੱਠਾ ਕਰ ਲਿਆ। ਪਰ ਸਵਾਲ ਇਹ ਹੈ ਕਿ ਫਿਰ ਉਹ ਡਾਟਾ ਜਨਤਕ ਕਿਉਂ ਨਹੀਂ? ਜਿਹੜੇ ਗੱਲ ਹਰ ਗੱਲ ਮੀਡੀਆ 'ਚ ਲਿਜਾਣ ਦਾ ਦਮ ਕਰਦੇ ਨੇ, ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੈਮਰੇ ਔਨ ਰੱਖਿਓ, ਹੁਣ ਆਪਣੀ ਗੱਲ ਕਿਉਂ ਨਹੀਂ ਜਨਤਕ ਕਰ ਰਹੇ? ਸੋ ਇਸ ਲਈ ਇਸ ਮਸਲੇ ਨੂੰ ਲੁਕੋਇਆ ਕਿਉਂ ਜਾ ਰਿਹਾ, ਇਹ ਵੱਡਾ ਸਵਾਲ ਖੜਾ ਹੋ ਗਿਆ। ਤੇ ਇਹ ਹਵਾਲਾ ਦਿੰਦੇ ਨੇ, ਕਹਿੰਦੇ ਸਾਡੀ ਜਾਨ ਨੂੰ ਖਤਰਾ। ਸ਼ੀਤਲ ਜੀ ਉਹ MLA ਨੇ ਜਿਹੜੇ 18 ਸਾਲ BJP 'ਚ ਰਹੇ ਨੇ, ਇਹਦਾ ਮਤਲਬ BJP 'ਚ ਉਹਨਾਂ ਦਾ ਤਾਲੁਕਾਤ ਹੈਗਾ ਜੀ, ਔਰ ਉਹ ਤਾਲੁਕਾਤ ਦਾ ਅਸਰ ਵੀ ਦਿਖਿਆ। ਸ਼ੀਤਲ ਹੋਰਾਂ ਨੇ 4 MC ਤੋੜੇ ਨੇ BJP ਦੇ, ਮੰਡਲ ਆਯੋਗ ਦੇ ਲੀਡਰ ਤੋੜੇ ਨੇ, ਉਹਨਾਂ ਦੇ ਜਿਹੜਾ ਮੰਡਲ ਹੁੰਦਾ, ਮੰਡਲ ਪੱਧਰ ਦਾ, ਜਿਵੇਂ ਆਪਣਾ ਬਲਾਕ ਪੱਧਰ ਹੁੰਦਾ ਕੁਛ ਹੁੰਦਾ, ਏਦਾਂ ਉਹਨਾਂ ਨੇ ਜੁੰਟਾ ਬਣਾਈਆਂ ਉਹਨੇ, ਉਸ ਲੈਵਲ ਦੇ ਲੀਡਰ ਤੋੜੇ ਨੇ। ਇੱਕ ਜੋੜੇ ਦਾ ਜੋੜਾ ਤੋੜਿਆ, ਮਤਲਬ ਘਰ ਵਾਲੀ MC ਆ ਤੇ ਬੰਦਾ ਉਹਦਾ ਘਰ ਵਾਲਾ ਉਹਦਾ ਲੀਡਰ ਹੈ BJP ਦਾ, ਉਹ ਵੀ ਤੋੜਿਆ। ਸੋ ਏਦਾਂ ਲੀਡਰ ਤੋੜ ਕੇ ਰਲਾਏ ਨੇ ਇੱਕ ਦਿਨ ਪਹਿਲਾਂ। ਸੋ ਜੇਕਰ MLA ਦਾ ਮੁੱਲ BJP 25-25 ਕਰੋੜ ਪਾ ਰਹੀ ਹੈ, ਕੀ ਇਹ ਇੰਨੇ ਮਤਲਬ ਕਿ ਬਿਨਾਂ ਦੇਣ ਲੈਣ ਤੋਂ ਹੀ ਆ ਗਏ MC? ਫਿਰ ਇਹ ਵੀ ਦੱਸ ਦੇਣ ਕਿ ਹੁਣ ਇਹਨਾਂ ਦਾ ਮੁੱਲ ਵੀ ਕੋਈ ਪਿਆ। ਜੇ MLA ਦਾ ਮੁੱਲ 25 ਕਰੋੜ ਦਾ, ਚੌਥਾ ਹਿੱਸਾ ਤਾਂ MC ਦਾ ਪਿਆ ਹੋਣਾ। ਕਿ 4-4 ਕਰੋੜ ਦਿੱਤੇ ਨੇ, ਕਿ 6-6 ਕਰੋੜ ਦਿੱਤੇ ਨੇ, ਕਿੰਨਾ ਹਿੱਸਾ ਦਿੱਤਾ? ਸੋ ਇਸ ਲਈ ਇਹ ਸਵਾਲ ਖੜਾ ਕਿ ਕੀ ਇਹਨਾਂ ਦਾ ਮੁੱਲ ਪਾਇਆ ਭਾਈ? ਹੁਣ ਇਸ ਚਰਚਾ ਦਾ ਮਸਲਾ ਇਸੇ ਗੱਲ ਤੋਂ ਦੇਖਿਆ ਜਾ ਰਿਹਾ ਕਿ BJP ਦੇ ਜਿਹੜੇ MC ਤੋੜੇ ਨੇ
ਉਸ ਨੂੰ ਲੈ ਕੇ ਇਹਨਾਂ ਨੂੰ ਸੀਗਾ ਕਿ ਬੀਜੇਪੀ ਸਾਡੇ ਤੇ ਹਮਲਾਵਰ ਹੋਊਗੀ, ਇਸ ਲਈ ਉਹਨਾਂ ਦੇ ਹਮਲਾਵਰ ਹੋਣ ਤੋਂ ਪਹਿਲਾਂ ਅਸੀਂ ਇੱਕ ਆਪਣਾ ਢਾਲ ਬਣਾ ਲਈਏ। ਤੇ ਕਹਿੰਦੇ ਇਹ ਢਾਲ ਬਣਾਈ ਹੈ ਬੀਜੇਪੀ, ਇਹ ਦਮ ਭਰਦੀ ਹੈ ਕਿ ਢਾਲ ਬਣਾਈ ਆ। ਪਰ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ, ਸਾਡੇ ਕੋਲ ਆਡੀਓ ਵੀ ਹੈਗੀ, ਸਾਡੇ ਕੋਲ ਵੀਡੀਓ ਵੀ ਹੈਗੀ, ਅਸੀਂ ਤੱਥ ਡੀਜੀਪੀ ਸਾਹਿਬ ਨੂੰ ਦੱਸੇ ਨੇ, ਪਰ FIR ਅਸੀਂ ਅਣਪਛਾਤੇ ਲੋਕਾਂ ਦੇ ਦਰਜ ਕਰਾਈ ਆ, ਉਹ ਚ ਅਸੀਂ ਨਾਂ ਨਹੀਂ ਕਿਸੇ ਦੇ ਦੱਸੇ। ਸੋ ਇਸ ਨੇ ਕਿਤੇ ਨਾ ਕਿਤੇ ਸਵਾਲ ਖੜਾ ਕਰ ਦਿੱਤਾ ਕਿ ਕੀ ਇਹ ਸਿਰਫ ਖੇਡ ਹੈ। ਔਰ ਇੱਕ ਬੀਜੇਪੀ ਵਾਲੀ ਉਹ ਨੀਤੀ, ਪ੍ਰਵੀਨ ਜੀ, ਜਦੋਂ ਬੀਜੇਪੀ ਕਿਸੇ ਮਸਲੇ ਦੇ ਉੱਤੇ ਕਿਸੇ ਉਹਨਾਂ ਨੇ ਕੁਝ ਵੇਚਣਾ ਹੋਵੇ ਨਾ, ਤਾਂ ਉਹ ਇੰਨਾ ਰੌਲਾ ਪਾਉਂਦੇ ਨੇ, ਉਹਨਾਂ ਲਈ ਇਹ ਕਹਾਵਤ ਬਣ ਚੁੱਕੀ ਹੈ ਕਿ ਉਹ ਝੂਠ ਨੂੰ ਇੰਨੀ ਵਾਰ ਬੋਲਦੇ ਨੇ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦੀ ਹੈ। ਸੋ ਉਹੀ ਜਿਹੀਆਂ ਨੀਤੀਆਂ ਆਮ ਆਦਮੀ ਪਾਰਟੀ ਅਪਣਾ ਰਹੀ ਆ। ਕੱਲ ਹਰਪਾਲ ਚੀਮਾ ਹੋਰੀ ਜਦੋਂ ਪਹਿਲੀ ਵਾਰ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਦੂਜੀ ਵਾਰ ਪ੍ਰੈਸ ਕਾਨਫਰੰਸ ਕਰਦੇ ਨੇ, ਉਹਦੇ ਦਰਮਿਆਨ ਮੀਤ ਹੇਅਰ ਨੂੰ ਵੀ ਲਾ ਦਿਓ, ਅਮਨ ਅਰੋੜੇ ਨੂੰ ਵੀ ਲਾ ਦਿਓ, ਕਰਨ ਉਹਨੂੰ ਕੰਗ ਨੂੰ ਵੀ ਲਾ ਦਿਓ ਜਿਹੜਾ ਮੁੱਖ ਬੁਲਾਰਾ ਹੈ, ਸੋ ਲੀਡਰ ਬਿਠਾ ਲਿਓ। ਤਾਂ ਲਗਾਤਾਰ ਪ੍ਰੈਸ ਕਾਨਫਰੰਸਾਂ ਵੱਖ-ਵੱਖ ਰੂਪ ਦੇ ਵਿੱਚ, ਸੋ ਲਗਾਤਾਰ ਲੀਡਰਾਂ ਦੀ ਫੌਜ ਉਤਾਰੀ ਮੈਦਾਨ 'ਚ। ਪਰ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਸਾਡੇ ਉੱਥੋਂ ਬੈਠ ਕੇ ਸੁਨੇਹਾ ਲਾ ਰਹੇ ਨੇ ਕਿ ਨਹੀਂ, ਮੇਰੇ MLA ਵਿਕਣ ਵਾਲੇ ਨਹੀਂ। ਤੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ MLA ਦੀ ਬੈਠਕ ਆ ਕੇ ਮੈਂ ਕਰੂੰਗਾ, ਲੀਡਰਾਂ ਨਾਲ ਗੱਲ ਮੈਂ ਕਰੂੰਗਾ। ਉਹ ਸੁਨੇਹਾ ਕੇਜਰੀਵਾਲ ਜੀ ਦਾ ਆਇਆ। ਇਸ ਲਈ ਇੱਥੋਂ ਸਾਫ਼ ਹੈ ਕਿ ਇਸ ਮਾਮਲੇ ਨੂੰ ਕੀ ਇਹ ਸਰਾਰੀ ਵਾਲਾ ਮਾਮਲਾ ਦਬਾਉਣ ਦੀ ਕੋਸ਼ਿਸ਼ ਹੈ, ਕੀ ਇਹ ਉਹਨਾਂ ਦੇ MC ਸ਼ਾਮਲ ਕੀਤੇ ਨੇ ਉਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਕੀ ਇਹ ਮਾਮਲਾ ਗੁਜਰਾਤ ਔਰ ਹਿਮਾਚਲ ਦੇ ਵਿੱਚ ਜਾ ਕੇ ਵੇਚਣ ਦਾ ਹੈ। ਦੂਸਰੇ ਪਾਸੇ ਸ਼ੀਤਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਇਹ ਲੱਗਦਾ ਕਿ ਉਹ ਇਸ ਲਈ ਸਾਡੇ MLA ਤੋੜਨੇ ਚਾਹੁੰਦੇ ਸੀ ਤਾਂ ਕਿ ਸਾਤੋਂ ਫਿਰ ਗੁਜਰਾਤ ਔਰ ਹਿਮਾਚਲ 'ਚ ਪ੍ਰਚਾਰ ਕਰਾ ਸਕਣ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਦੇਖੋ ਜੀ ਇਹ ਤਾਂ ਇਹੀ ਜੀ ਹੈ, ਸਾਨੂੰ ਇਸ ਲਈ ਛੱਡ ਕੇ ਆਉਣੀ ਪਈ। ਸੋ ਇਸ ਲਈ ਉਹ ਇਹ ਦਮ ਭਰਦੇ ਨੇ। ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਰਾਜਨੀਤਿਕ ਮਾਹਿਰਾਂ ਵੱਲੋਂ ਕਿ ਨਹੀਂ, ਹੁਣ ਇਹ ਵੇਚਣਗੇ ਜਾ ਕੇ ਗੁਜਰਾਤ ਔਰ ਹਿਮਾਚਲ 'ਚ ਮੁੱਦਾ ਕਿ ਦੇਖੋ ਜੀ ਤਾਂ ਐਂ ਖਰੀਦਦੇ ਨੇ, ਬੰਦਿਆਂ ਨੂੰ ਤੋੜਦੇ ਨੇ ਜੀ, ਸੌਦਾ ਕਰਦੇ ਨੇ, ਪਰ ਅਸੀਂ ਖੜੇ ਰਹਿੰਦੇ, ਅਸੀਂ ਵਿਕਦੇ ਨਹੀਂ ਗੇ, ਇਸ ਲਈ ਸਾਨੂੰ ਚੁਣੋ। ਸੋ ਇਹ ਸਾਰੀ ਕਵਾਇਦ ਕੁੱਲ ਮਿਲਾ ਕੇ ਗੁਜਰਾਤ ਔਰ ਹਿਮਾਚਲ ਦੀ ਰਾਜਨੀਤਿਕ ਸਕ੍ਰਿਪਟ ਲਿਖਣ ਲਈ ਰਚੀ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਅਜੇ ਕੋਈ ਵੀ ਤੱਥ ਔਰ ਸਬੂਤ ਸਾਹਮਣੇ ਨਹੀਂ ਆ ਰਹੇ। ਦੇਖੋ, ਇੱਕ ਗੱਲ ਤਾਂ ਹੈਗੀ ਕਿ ਕੱਲ ਮੈਂ ਸੁਣ ਰਿਹਾ ਸੀ ਭਾਜਪਾ ਵਾਲਿਆਂ ਨੇ ਵੀ ਆਖਿਆ ਵੀ ਭਾਈ ਤੁਸੀਂ CBI ਜਾਂਚ ਕਰਾ ਲਓ। ਹੁਣ ਇਹ ਕਹਿੰਦੇ ਕਿ CBI ਜਾਂਚ, ਸਾਨੂੰ CBI ਤੇ ਤਾਂ ਚਲੋ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ, ਭਰੋਸਾ ਨਹੀਂ। ਤੁਸੀਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਕਰਾ ਲਓ ਜਾਂਚ, ਸਿਟਿੰਗ ਜੱਜ ਤੋਂ ਵੀ ਕਰਵਾ ਸਕਦੇ ਹੋ ਤੁਸੀਂ। ਤਾਂ ਵਿਜੀਲੈਂਸ ਨੇ ਜਾਂਚ ਸ਼ੁਰੂ, ਵਿਜੀਲੈਂਸ ਤੋਂ ਹੀ ਕਰਾ ਲਓ। ਹਾਂਜੀ, ਵਿਜੀਲੈਂਸ ਬਾਰੇ ਸੁਣਨ ਦੇ ਵਿੱਚ ਆ ਰਿਹਾ ਹੈ ਸ਼ਰਮਾ ਜੀ ਕਿ ਜਾਂਚ ਸ਼ੁਰੂ ਵੀ ਕੀਤੀ ਹੈ ਵਿਜੀਲੈਂਸ ਨੇ। ਪਰ ਸਵਾਲ ਵੱਡਾ ਹੈ ਕਿ 11 ਵਿਧਾਇਕ ਤੋੜ ਕੇ ਜਿੱਥੇ 59 ਚਾਹੀਦੇ ਹੈ ਉੱਥੇ ਕੀ ਕਰੂਗੀ ਬੀਜੇਪੀ। ਖੈਰ ਇਹ ਸਿਆਸੀ ਜੀ ਤੁਸੀਂ ਕਹਿਣਾ ਚਾਹੁੰਦੇ ਸੀ? ਬਿਲਕੁਲ, ਮੈਂ ਉਹੀ ਗੱਲ ਦੱਸਣਾ ਚਾਹੁੰਦਾ ਸੀ ਕਿ ਜੇਕਰ ਉਹਨਾਂ ਨੇ ਬਿਨਾਂ ਚੋਣਾਂ ਤੋਂ ਸਰਕਾਰ ਬਣਾਉਣੀ ਹੈ ਤਾਂ ਆਮ ਆਦਮੀ ਪਾਰਟੀ ਦੇ 62 MLA ਤੋੜਨੇ ਪੈਣੇ ਜੀ। ਬਿਲਕੁਲ। ਔਰ ਇਸ ਲਈ ਕੱਲ ਇਹ ਕਹਿ ਰਹੇ ਸੀ ਕਿ ਹਰਪਾਲ ਜੀ ਕਿ 55 MLA ਤੋੜਨ ਲਈ 1375 ਕਰੋੜ ਦਾ ਫੰਡ ਰੱਖਿਆ, ਤਾਂ ਜੇ ਉਹ 1375 ਕਰੋੜ ਨਾਲ 55 ਖਰੀਦ ਸਕਦੇ ਤਾਂ 4 ਪੈਸੇ ਹੋਰ ਪਾ ਕੇ ਫਿਰ 62 ਵੀ ਪੂਰੇ ਕਰ ਲੈਣਗੇ। ਪਰ ਜਿੱਦਣ ਉਹਨਾਂ ਨੇ ਖਰੀਦਣਾ ਉਦੋਂ ਫਿਰ ਗੋਆ ਵਾਂਗ ਹਵਾ ਵੀ ਨਹੀਂ ਲੱਗਣ ਦੇਣੀ। ਸੋ ਇਸ ਲਈ ਇਹ ਪਤਾ ਹੀ ਹੈ ਬੀਜੇਪੀ ਨੇ ਕਿੰਨੇ ਸੂਬਿਆਂ 'ਚ ਸਰਕਾਰਾਂ ਕਿਵੇਂ ਬਣਾਈਆਂ, ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਕਿਹੜੇ ਹੱਥਕੰਡੇ ਨੇ। ਉਹ ਕਿਵੇਂ ਸਵੇਰੇ 4 ਵਜੇ ਬਿਨਾਂ ਨਹਾਤੇ ਆਈ, ਬਿਨਾਂ ਮੂੰਹ ਧੋਤੇ ਆਈ, ਗਵਰਨਰ ਨੂੰ ਉਠਾਲ ਕੇ ਵੀ ਸਹੁੰ ਚੁਕਾ ਲੈਂਦੇ ਨੇ ਕਿ ਹਾਂ ਜੀ ਬਣਾ ਦਿਓ ਮੁੱਖ ਮੰਤਰੀ ਇਹਨੂੰ। ਸੋ ਪਾਸੇ ਪਲਟਦੇ ਰਹੇ ਨੇ। ਸੋ ਇਸ ਲਈ ਉਹਨਾਂ ਦੀ ਜਿਹੜੀ ਨੀਤੀ ਹੈ ਉਹ ਸਾਰਾ ਦੇਸ਼ ਜਾਣਦਾ ਕਿ ਉਹ ਹੁਣ ਉਹਨਾਂ ਦਾ ਟਾਰਗੇਟ ਵੋਟਰ ਨਹੀਂ, MLA ਨੇ। ਸੋ ਉਸੇ ਨੂੰ ਹਥਿਆਰ ਬਣਾਇਆ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉਸੇ ਦਾਅ ਨੂੰ, ਉਸੇ ਚਾਲ ਨੂੰ ਹਥਿਆਰ ਬਣਾਇਆ। ਉਹਨਾਂ ਦੇ ਚੱਲਣ ਤੋਂ ਪਹਿਲਾਂ ਚੱਲ ਦਿੱਤਾ। ਅਜੇ ਬੀਜੇਪੀ ਨੇ ਮੈਨੂੰ ਲੱਗਦਾ ਇਹ ਰਣਨੀਤੀ ਪੂਰੀ ਤਿਆਰ ਵੀ ਨਹੀਂ ਕੀਤੀ। ਉਹ ਜਿੱਦਣ ਕਰਨੀ ਉਦਣ ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦੇਣਾ। ਇਹ ਆਪਾਂ ਉਹਨਾਂ ਦੀ ਚਾਲਾਂ ਤੋਂ, ਉਹਨਾਂ ਦੀਆਂ ਮਤਲਬ ਕਿ ਹਮਲਿਆਂ ਤੋਂ, ਰਾਜਨੀਤਿਕ ਉਹਨਾਂ ਦੇ ਕਰਤੂਤਾਂ ਤੋਂ ਆਪਾਂ ਵਾਕਿਫ ਹਾਂ।